ਪੁੱਟਿਆ ਪਹਾੜ ਤੇ ਨਿਕਲਿਆ ਚੂਹਾ। ਪਿਛਲੇ ਦਿਨਾਂ ਦੇ ਵਿੱਚ ਮੈਂ ਸੁਣਿਆ ਕਿ ਪੰਜਾਬ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕਿਉਂਕਿ ਮੈਂ ਵੇਖਿਆ ਨੋਟੀਫਿਕੇਸ਼ਨ, ਇਸ ਕਰਕੇ ਮੈਂ ਕਹਿ ਰਿਹਾ ਸੁਣਿਆ ਵੀ ਇਸ ਕਰਕੇ ਕਿ ਲਾਹੌਰ ਦੇ ਵਿੱਚ ਬਹੁਤ ਸਾਰੀ ਇਹਦੀ ਬਹਿਸ ਛਿੜੀ ਔਰ ਬਹੁਤ ਸਾਰੇ ਹਲਕੇ ਇਹਦੇ ਤੇ ਗੱਲਬਾਤ ਕਰਨ ਲੱਗੇ। ਨੋਟੀਫਿਕੇਸ਼ਨ ਕੀ ਸੀ ਜੀ ਕਿ ਲਾਹੌਰ ਦੀਆਂ ਗਲੀਆਂ, ਬਾਜ਼ਾਰ ਔਰ ਜਿੰਨੀਆਂ ਵੀ ਥਾਵਾਂ ਨੇ ਜਿਨ੍ਹਾਂ ਦੇ ਨਾਂ ਬਦਲੇ ਗਏ ਨੇ, ਉਹ ਵਾਪਸ ਪੁਰਾਣੇ ਨਾਂ ਹੀ ਰੱਖ ਰਹੇ ਹਾਂ। ਅੱਛਾ ਜੀ, ਬਹੁਤ ਅੱਛਾ। ਖੁਸ਼ੀ ਹੋਈ ਮੈਂ ਔਰ ਮੇਰੇ ਵਰਗੇ ਬਹੁਤ ਸਾਰੇ ਲੋਕ ਕਿ ਚਲੋ ਅਸੀਂ ਆਪਣੀ ਤਾਰੀਖ ਵੱਲ ਔਰ ਅਸਲ ਵੱਲ ਵਾਪਸ ਆ ਰਹੇ ਹਾਂ, ਕਿਉਂਕਿ ਅਸਲ ਤੇ ਅਸਲ ਹੁੰਦਾ ਹੈ। ਸੋ ਗਲੀਆਂ, ਬਾਜ਼ਾਰਾਂ, ਮੁਹੱਲਿਆਂ ਦੇ ਨਾਂ ਉਹੀ ਹੋਣੇ ਚਾਹੀਦੇ, ਬਲਕਿ ਉਹੀ ਲੋਕ ਤੇ ਆਮ ਤੌਰ ਤੇ ਉਹੀ ਲੈਂਦੇ ਸਨ ਨਾਂ ਜੋ ਪਹਿਲੇ ਸਨ, ਬਦਲੇ ਹੋਏ ਨਾਂ ਨਹੀਂ ਸਨ ਲੈਂਦੇ। ਲੇਕਿਨ ਜਦੋਂ ਇਹਦੇ ਬਾਰੇ ਥੋੜ੍ਹੀ ਬਹੁਤੀ ਅਸੀਂ ਖੋਜ ਕੀਤੀ ਤੇ ਪਤਾ ਲੱਗਾ ਕਿ ਲਾਹੌਰ ਦੇ ਕਿਸੇ ਵੀ ਗਲੀ, ਮੁਹੱਲੇ, ਬਾਜ਼ਾਰ ਜਾਂ ਥਾਂ ਦਾ ਨਾਂ ਬਦਲਿਆ ਹੀ ਨਹੀਂ ਗਿਆ, ਸਿਰੇ ਤੋਂ ਨਹੀਂ ਬਦਲਿਆ ਗਿਆ, ਸਿਵਾਏ ਇੱਕ ਜਗ੍ਹਾ ਤੋਂ। ਨਿਕਲਸਨ ਰੋਡ ਦਾ ਨਾਂ ਨਵਾਬਜ਼ਾਦਾ ਨਸਰੁੱਲਾ ਖਾਂ ਰੋਡ ਰੱਖਿਆ ਸੀ, ਜਿਹਦਾ ਕਿ ਸਰਕਾਰੀ ਨੋਟੀਫਿਕੇਸ਼ਨ ਹੈ। ਔਰ ਸਰਕਾਰੀ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਉਹਦਾ ਅੱਜ ਵੀ ਨਾਂ ਨਿਕਲਸਨ ਰੋਡ ਹੀ ਹੈ, ਲੋਕ ਇਸੇ ਨਾਂ ਤੋਂ ਹੀ ਜਾਣਦੇ ਨੇ। ਅੱਛਾ, ਮੇਰੇ ਵਰਗਿਆਂ ਨੂੰ ਬਹੁਤ ਸਾਰਿਆਂ ਨੂੰ ਖੁਸ਼ੀ ਤੇ ਹੋਈ, ਲੇਕਿਨ ਅਸੀਂ ਜਜ਼ਬਾਤੀ ਹਾਂ। ਅਸੀਂ ਤਹਿ ਤਿੱਕਰ ਨਹੀਂ ਜਾਂਦੇ, ਚੀਜ਼ਾਂ ਨੂੰ ਵੇਖਦੇ ਨਹੀਂ, ਉਹਨਾਂ ਦੇ ਬਾਰੇ ਖੋਜ ਨਹੀਂ ਕਰਦੇ। ਅਸੀਂ ਖੁਸ਼ ਵੀ ਬੜੀ ਛੇਤੀ ਹੋ ਜਾਂਦੇ ਆ, ਨਾਰਾਜ਼ ਵੀ ਬੜੀ ਛੇਤੀ ਹੋ ਜਾਂਦੇ ਆ, ਉਤਾਵਲੇ ਵੀ ਅਸੀਂ ਹੁੰਨੇ ਆ, ਨਾਰੇ ਵੀ ਬੜੀ ਛੇਤੀ ਮਾਰਨ ਲੱਗ ਪੈਂਦੇ ਆ। ਇਹ ਕੀ ਮਾਮਲਾ ਬਣਿਆ? ਔਰ ਇੱਕ ਮਿਸਾਲ ਹੈ, ਬੜੀ ਫਿੱਟ ਬਹਿੰਦੀ ਹੈ ਕਿ ਕੰਨ ਕੁੱਤਾ ਲੈ ਗਿਆ ਜਾਂ ਕੁੱਤਾ ਕੰਨ ਲੈ ਗਿਆ ਤੇ ਉਹਦੇ ਮਗਰ ਸਾਰੇ ਦੌੜ ਪਏ। ਕੰਨ ਨੂੰ ਨਹੀਂ ਵੇਖਿਆ ਕਿ ਕੰਨ ਹੈ ਵੇ ਜਾਂ ਨਹੀਂ ਹੈ, ਜੇ ਹੱਥ ਲਾਉਣ ਦੀ ਤਕਲੀਫ ਨਹੀਂ ਕੀਤੀ, ਉਹ ਜ਼ਹਿਮਤ ਨਹੀਂ ਕੀਤੀ ਕਿ ਅਸੀਂ ਕੰਨ ਵੇਖ ਲਈਏ। ਕੁੱਤਾ ਕੰਨ ਲੈ ਗਿਆ ਤੇ ਸਾਰੇ ਉਹਦੇ ਮਗਰ ਦੌੜ ਪਏ। ਤੇ ਮੇਰਾ ਖਿਆਲ ਹੈ ਕਿ ਜਿੰਨੇ ਵੀ ਦੌੜਨ ਵਾਲੇ ਨੇ, ਨਾ ਤੇ ਸ਼ਾਇਦ ਇਹਨਾਂ ਦੇ ਕੰਨ ਨੇ ਤੇ ਨਾ ਹੀ ਅੱਖਾਂ ਨੇ। ਇੱਥੇ ਇੰਝ ਹੀ ਹੋ ਰਿਹਾ, ਅੰਨਾ ਮਾਰੇ ਅੰਨੀ ਨੂੰ, ਘੁਸੁੰਨ ਵਜੇ ਥੰਮੀ ਨੂੰ। ਹੁਣ ਸਿਰੇ ਤੋਂ ਨਾਂ ਬਦਲੇ ਨਹੀਂ ਗਏ। ਦੂਸਰਾ ਹੈ ਕਿ ਉਹਨਾਂ ਨੂੰ ਉਹਨਾਂ ਪੁਰਾਣਿਆਂ ਨਾਵਾਂ ਤੋਂ ਹੀ ਯਾਦ ਕੀਤਾ ਜਾ ਰਿਹਾ ਹੈ ਜੋ ਹੈ ਸਨ। ਹੁਣ ਸਰਕਾਰ ਨੇ ਅਗਰ ਨੋਟੀਫਿਕੇਸ਼ਨ ਕੀਤਾ ਤੇ ਫਿਰ ਤੇ ਅੱਲਾ ਹੀ ਵਾਰਸ ਹੈ ਕਿ ਸਰਕਾਰ ਕੋਲ ਅਗਰ ਇਹਦੀ ਅਜੇ ਤੱਕ ਇਨਫੋਰਮੇਸ਼ਨ ਨਹੀਂ ਹੈਗੀ, ਕਿਉਂਕਿ ਵਾਲ ਸਿਟੀ ਦੇ ਆਫਿਸ ਦੇ ਵਿੱਚ ਇਹਦੇ ਬਾਰੇ ਮੀਟਿੰਗ ਵੀ ਹੋਈ ਕਿ ਜਿਹੜੇ ਨਾਂ ਬਦਲੇ ਜਾ ਰਹੇ ਨੇ। ਉਹਦੇ ਵਿੱਚ ਦੋ ਤਰ੍ਹਾਂ ਦੀ ਸੋਚ ਆਈ, ਦੋ ਤਰ੍ਹਾਂ ਦੇ ਖਿਆਲਾਤ ਆਏ, ਦੋ ਤਰ੍ਹਾਂ ਦੇ ਇਜ਼ਹਾਰ ਆਏ ਕਿ ਇੱਕ ਨੇ ਕਿਹਾ ਨਹੀਂ ਜੀ ਇਹ ਤੇ ਬੜਾ ਹਮਲਾ ਹੋ ਰਿਹਾ ਹੈ ਸਾਡੇ ਧਰਮ ਤੇ, ਸਾਡੇ ਮਜ਼ਹਬ ਦੇ ਉੱਤੇ, ਜਿਹੜੇ ਅਸੀਂ ਨਾਂ ਬਦਲੇ ਨੇ ਤੇ ਉਹ ਜਿਹੜੇ ਅਸੀਂ ਬਦਲੇ ਨੇ। ਅੱਛਾ, ਇਹ ਸਰਕਾਰੀ ਤੌਰ ਤੇ ਨੋਟੀਫਿਕੇਸ਼ਨ ਨਹੀਂ ਸੀ, ਆਪਣੇ ਤੌਰ ਤੇ ਲੋਕਾਂ ਨੇ ਜੋ ਦਿਲ ਕੀਤਾ ਉੱਥੇ ਬੋਰਡ ਲਾ ਦਿੱਤਾ, ਉਹ ਕਰ ਦਿੱਤਾ। ਲੇਕਿਨ ਉਹਦੇ ਬਾਵਜੂਦ ਇਹ ਵੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਅੱਜ ਵੀ ਲੈਲਪੁਰ ਮਸ਼ਹੂਰ ਹੈ, ਫੈਸਲਾਬਾਦ ਲੋਕ ਘੱਟ ਹੀ ਕਹਿੰਦੇ ਨੇ। ਇਸੇ ਤਰ੍ਹਾਂ ਸਾਡੇ ਕੋਲ ਜਿੰਨੇ ਵੀ ਇੱਥੇ ਗਲੀਆਂ ਨੇ, ਮੁਹੱਲੇ ਨੇ, ਉਹਨਾਂ ਦੇ ਪੁਰਾਣੇ ਨਾਮਾਂ ਤੋਂ ਹੀ ਜਾਣੇ ਜਾਂਦਾ। ਕ੍ਰਿਸ਼ਨ ਨਗਰ ਹੈਗਾ ਹੈ, ਫਿਰ ਸੰਤ ਨਗਰ ਹੈਗਾ ਹੈ, ਰਾਮ ਗਲੀ ਹੈ, ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਂ ਨੇ। ਤੇ ਇਹ ਕਦੋਂ ਹੋਏਗਾ ਕਿ ਅਸੀਂ ਸੋਚ ਸਮਝ ਕੇ ਚੀਜ਼ਾਂ ਨੂੰ ਫਿਰ ਉਹਨਾਂ ਤੇ ਗੱਲਬਾਤ ਕਰੀਏ? ਖਾਸ ਕਰਕੇ ਜਿਹੜਾ ਉਰਦੂ ਮੀਡੀਆ ਹੈ ਉਹਦੇ ਤੇ ਬੜਾ ਭੁਚਾਲ ਆਇਆ ਸੀ, ਉਹਨਾਂ ਨੇ ਵੀ ਇਹਦੇ ਤੇ ਬਹੁਤ ਜ਼ਿਆਦਾ ਗੱਲਬਾਤ ਕੀਤੀ। ਅੱਛਾ, TRP ਲੈਣ ਦੇ ਚੱਕਰ ਦੇ ਵਿੱਚ ਅਸੀਂ ਚੀਜ਼ਾਂ ਨੂੰ ਗਲਤ ਸਲਤ ਕਰਕੇ ਪੇਸ਼ ਕਰਨੇ ਆ, ਸੋ ਇਹ ਚੰਗੀ ਗੱਲ ਨਹੀਂ। ਹਾਂ, ਚੰਗੀ ਗੱਲ ਕੀ ਹੈ? ਅਗਰ ਅਸੀਂ ਆਪਣੀ ਤਾਰੀਖ ਵੱਲ ਆਉਣਾ, ਅਗਰ ਅਸੀਂ ਵਾਪਸ ਆਪਣੇ ਅਸਲ ਵੱਲ ਆਉਣਾ ਹੈ, ਤੇ ਇਹ ਜਿਹੜੇ ਅਸੀਂ ਅਸਲਿਆਂ ਦੇ ਨਾਂ ਰੱਖੇ ਨੇ ਨਾ, ਆਪਣੇ ਮਿਜ਼ਾਈਲਾਂ ਦੇ ਨਾਂ ਰੱਖੇ ਨੇ, ਲੁਟੇਰਿਆਂ ਦੇ ਨਾਂ ਤੇ, ਉਹਨਾਂ ਨੂੰ ਬਦਲੀਏ। ਜਿਹੜੇ ਇੱਥੇ ਲੁੱਟਮਾਰ ਕਰਨ ਆਉਂਦੇ ਸਨ, ਜਿਹੜੇ ਇੱਥੋਂ ਦੀ ਲੁਕਾਈ ਨੂੰ ਮਾਰਦੇ ਸਨ, ਕੁੱਟਦੇ ਸਨ, ਕਤਲ ਕਰਦੇ ਸਨ, ਮਸਜਿਦਾਂ ਢਾਉਂਦੇ ਸਨ, ਇੱਥੋਂ ਦੀਆਂ ਇਬਾਦਤ ਗਾਹਾਂ ਹੋਰ ਵੀ ਢਾਉਂਦੇ ਸਨ, ਔਰ ਜਿਨ੍ਹਾਂ ਦਾ ਇਸਲਾਮ ਨਾਲ ਕੋਈ ਲੈਣ ਦੇਣ ਨਹੀਂ ਸੀ, ਉਹ ਸਿਰਫ ਔਰ ਸਿਰਫ ਉਹਨਾਂ ਦਿਨਾਂ 'ਚ ਆਉਂਦੇ ਸਨ ਇੱਥੇ
ਲਸ਼ਕਰਕਸ਼ੀ ਕਰਦੇ ਸਨ ਜਦੋਂ ਫਸਲਾਂ ਪੱਕ ਚੁੱਕੀਆਂ ਹੁੰਦੀਆਂ ਸਨ। ਔਰ ਅਸੀਂ ਅਗਰ ਅਸਲ ਕੰਮ ਕਰਨਾ ਹੈ, ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਜਾਂ ਕੋਈ ਅਮਲੀ ਕੰਮ ਕਰਨਾ ਹੈ, ਤੇ ਅਸੀਂ ਆਪਣੇ ਨਿਸਾਬ ਵਿੱਚੋਂ ਇਹਨਾਂ ਲੁਟੇਰਿਆਂ ਨੂੰ ਕੱਢੀਏ ਔਰ ਆਪਣੇ ਜਿੰਨੇ ਵੀ ਸਾਡੇ ਮਿਸਾਈਲਸ ਨੇ ਜਾਂ ਸਾਡੇ ਜਿੰਨਾ ਵੀ ਅਸਲਾ ਹੈ, ਜਦੀਦ ਅਸਲਾ ਹੈ, ਉਹਨਾਂ ਦੇ ਨਾਂ ਅਸੀਂ ਆਪਣੇ ਮਕਾਮੀ ਜਿਹੜੇ ਸਾਡੇ ਹੀਰੋ ਨੇ ਉਹਨਾਂ ਦੇ ਨਾਂ ਤੇ ਰੱਖੀਏ। ਸੋ ਉਹ ਅਸੀਂ ਰੱਖਾਂਗੇ ਤੇ ਇੱਕ ਇਨਕਲਾਬੀ ਕਦਮ ਹੋਏਗਾ। ਔਰ ਇਨਕਲਾਬੀ ਕਦਮ ਕੀ ਹੋਏਗਾ? ਆਪਣੇ ਅਸਲ ਵੱਲ ਅਸੀਂ ਪੂਰੀ ਤਰ੍ਹਾਂ ਰੂਸ਼ਨਾਸ ਕਰਾਵਾਂਗੇ ਆਪਣੀ ਆਉਣ ਵਾਲੀ ਨਸਲ ਨੂੰ, ਜਿਹੜੀ ਕਿ ਕਿਤਾਬਾਂ ਵਿੱਚ ਸਿਲੇਬਸ ਵਿੱਚ ਮੁਤਾਲੇ ਪਾਕਿਸਤਾਨ ਪੜ੍ਹ ਕੇ ਔਰ ਆਪਣੇ ਆਪ ਨੂੰ ਭੁੱਲੀ ਹੋਈ ਹੈ। ਆਪਣੀ ਧਰਤੀ ਨੂੰ, ਆਪਣੇ ਵਿਰਸੇ ਨੂੰ, ਆਪਣੀ ਜ਼ੁਬਾਨ ਨੂੰ ਅਸੀਂ ਇਗਨੋਰ ਕਰਨੇ ਆ। ਕਿਸ ਕਾਰਨ? ਕਿਉਂਕਿ ਸਾਡਾ ਸਿਲੇਬਸ ਉਹ ਸਾਨੂੰ ਦੱਸ ਰਿਹਾ ਹੁੰਦਾ ਹੈ। ਸੋ ਇਹ ਤੇ ਬਹੁਤ ਵੱਡਾ ਇਨਕਲਾਬੀ ਕਦਮ ਹੋਏਗਾ ਕਿ ਅਸੀਂ ਅਗਰ ਇਹ ਕਰੀਏ, ਗਲੀਆਂ ਮੁਹੱਲਿਆਂ ਦੇ ਨਾਮ ਏਡੀ ਛੇਤੀ ਦੇਖੋ, ਫਰਜ਼ ਕਰੋ ਇੱਕ ਨੋਟੀਫਿਕੇਸ਼ਨ, ਮੈਂ ਮਿਸਾਲ ਦੇ ਤੌਰ ਤੇ ਨਵਾਬਜ਼ਾਦਾ ਨਸਰੁੱਲਾ ਖਾਨ ਦੇ ਨਾਂ ਤੋਂ ਨੋਟੀਫਿਕੇਸ਼ਨ ਹੋ ਗਿਆ ਨਿਕਲਸਨ ਰੋਡ ਦਾ, ਲੇਕਿਨ ਅੱਜ ਤੱਕ ਲੋਕ ਉਸੇ ਨਾਂ ਤੋਂ ਹੀ ਜਾਣਦੇ ਨੇ ਉਹਨੂੰ। ਮਿੰਟਗੁਮਰੀ ਰੋਡ ਹੈ, ਜਿੰਨੇ ਵੀ ਮਤਲਬ ਲਾਹੌਰ ਦੇ ਵਿੱਚ ਪੁਰਾਣੀਆਂ ਜਿੰਨੀਆਂ ਵੀ ਥਾਵਾਂ ਨੇ, ਸੜਕਾਂ ਨੇ, ਮੁਹੱਲੇ ਨੇ, ਉਹਨਾਂ ਦੇ ਉਹ ਨਾਂ ਹੀ ਵੱਜਦੇ ਨੇ, ਭਾਵੇਂ ਬਦਲੇ ਵੀ ਜਾਣ, ਲੇਕਿਨ ਅਸਲ ਵਿੱਚ ਤੇ ਬਦਲੇ ਹੀ ਨਹੀਂ ਗਏ। ਮੈਨੂੰ ਹੈਰਾਨਗੀ ਇਸ ਗੱਲ ਤੇ ਹੋਈ ਕਿ ਇੱਥੇ ਇੰਨਾ ਭੁਚਾਲ ਮਚਿਆ, ਇਹ ਹੋਇਆ, ਉਹ ਹੋ ਗਿਆ, ਇੰਜ ਹੋ ਗਿਆ, ਲੇਕਿਨ ਹੋਇਆ ਕੁਝ ਵੀ ਨਹੀਂ, ਕਿਉਂਕਿ ਉਹ ਤੇ ਹੈ ਹੀ ਨਹੀਂ ਸੀ, ਮੁੱਦਾ ਹੀ ਨਹੀਂ ਸੀ ਜਿਹਦੇ ਉੱਤੇ ਮੀਟਿੰਗਸ ਵੀ ਬੁਲਾਈਆਂ ਗਈਆਂ ਔਰ ਜਿਹਦੇ ਵਾਸਤੇ ਮੀਡੀਆ ਤੇ ਇੰਨਾ ਰੌਲਾ ਵੀ ਪਿਆ। ਔਰ ਮਤਲਬ ਇੱਕ ਕਿਸਮ ਦਾ ਇੰਝ ਹੀ ਲੱਗ ਰਿਹਾ ਸੀ ਜਿਵੇਂ ਕੋਈ ਪਤਾ ਨਹੀਂ ਆਪਸੀ ਇੱਥੇ ਜੰਗ ਸ਼ੁਰੂ ਹੋ ਗਈ ਹੈ। ਤੇ ਵਾਸਤਾ ਜੇ ਹਮੇਸ਼ਾ ਚੀਜ਼ਾਂ ਨੂੰ ਗੌਰ ਨਾਲ ਵੇਖਿਆ ਕਰੋ, ਗੋ ਕਰਿਆ ਕਰੋ, ਖੋਜ ਕਰਿਆ ਕਰੋ, ਆਪਣੇ ਅਸਲ ਵੱਲ ਆਉਣਾ ਹੈ। ਤੇ ਮੈਂ ਪਹਿਲੇ ਵੀ ਇੱਕ ਵੀਲੌਗ 'ਚ ਕਿਹਾ ਸੀ ਕਿ ਕਿਤਾਬਾਂ ਰਾਹੀਂ ਸਾਡੇ ਕੋਲ ਹੁਣ ਤੱਕ ਹਿਸਟਰੀ ਆ ਰਹੀ ਹੈ। ਅਸੀਂ ਕਿਤਾਬਾਂ ਤੋਂ ਦੂਰ ਹਾਂ, ਔਰ ਕਿਤਾਬਾਂ ਕਿਹੜੀਆਂ? ਅਸੀਂ ਸਿਲੇਬਸ ਜੋ ਪੜ੍ਹਾਈਆਂ ਜਾਂਦੀਆਂ ਨੇ ਉਹ ਬਕਾਇਦਾ ਇੱਕ ਪਲਾਨਿੰਗ ਦੇ ਤਹਿਤ ਪੜ੍ਹਾਈਆਂ ਜਾਂਦੀਆਂ ਨੇ। ਉਹਦੇ ਵਿੱਚ ਇੱਕ ਏਜੰਡਾ ਹੁੰਦਾ ਹੈ, ਨੈਰੇਟਿਵ ਹੁੰਦਾ ਹੈ, ਜੋ ਬੱਚਿਆਂ ਦਾ ਜ਼ੇਨ ਬਦਲਦਾ, ਉਹਨਾਂ ਦੀ ਜ਼ੇਨ ਸਾਜ਼ੀ ਹੁੰਦੀ ਹੈ। ਸੋ ਅਸੀਂ ਅਸਲ ਵੱਲ ਆਉਣਾ ਹੈ ਤੇ ਫਿਰ ਸਾਨੂੰ ਅਸਲ ਤਾਰੀਖ ਰੁਜੂ ਕਰਨੀ ਪੈਗੀ। ਸੋ ਅੱਜ ਦੀ ਛੋਟੀ ਜੀ ਗੱਲਬਾਤ, ਇਹਦੇ ਨਾਲ ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਸਿਰਫ ਇੰਨਾ ਹੀ ਸੁਨੇਹਾ ਹੈ ਕਿ ਤੁਸੀਂ ਗੌਰ ਜ਼ਰੂਰ ਕਰਿਆ ਕਰੋ। ਬਹੁਤ ਮਿਹਰਬਾਨੀ, ਸ਼ੁਕਰੀਆ।